ਮੱਖਣ ਜੱਟ ਪੰਜਾਬੀ ਚੈਨਲ ਵੱਲੋਂ ਅੱਜ ਪੰਜਾਬੀ ਬੈਠਕ ਦੀ ਪਹਿਲੀ ਐਪੀਸੋਡ ਰਿਕਾਰਡ ਕਰਾ ਰਹੇ ਹਾਂ। ਤੇ ਮੈਂ ਥੋੜਾ ਜਿਹਾ ਐਵੇਂ ਇੱਕ ਅੱਧਾ ਮਿੰਟ ਪਹਿਲੇ ਬੈਠਕ ਦੇ ਬਾਰੇ ਦੱਸਣਾ ਚਾਹਨਾ ਕਿ ਬੈਠਕ ਕੀ ਆ। ਬੈਠਕ ਅਸਲ 'ਚ ਜਿੰਨੀ ਇਨਸਾਨ ਦੀ ਤਾਰੀਖ ਪੁਰਾਣੀ ਆ ਉਨੀ ਬੈਠਕ ਦੀ ਤਾਰੀਖ ਪੁਰਾਣੀ ਆ, ਕਿਉਂਕਿ ਬੈਠਕ ਦੇ ਲਫ਼ਜ਼ੀ ਮਾਇਨੇ ਆ ਕਿਤੇ ਵੀ ਥਾਂ ਰਲ ਕੇ ਬਹਿ ਜਾਣਾ, ਇਹਨੂੰ ਬੈਠਕ ਆਂਦੇ ਆ। ਤੇ ਜਦੋਂ ਦੇ ਇਨਸਾਨ ਜ਼ਮੀਨ ਤੇ ਆਏ ਆ ਕਿਤੇ ਨਾ ਕਿਤੇ ਰਲ ਕੇ ਬਹਿੰਦੇ ਜ਼ਰੂਰ ਆ। ਤੇ ਸੂਫੀਆ ਕਰਾਮ ਨੇ ਥੋੜੀ ਜਿਹੀ ਵਾਂਡੇ ਦੀ ਕਰਕੇ ਦੱਸ ਦਿੱਤੀ, ਜਿਸ ਤਰ੍ਹਾਂ ਮੀਆਂ ਮੁਹੰਮਦ ਸਾਹਿਬ ਨੇ ਆਖਿਆ ਕਿ ਚੰਗੇ ਬੰਦੇ ਦੀ ਬੈਠਕ ਲੋਕੋ ਜਿਵੇਂ ਦੁਕਾਨ ਅਤਾਰਾਂ, ਸੌਦਾ ਭਾਵੇਂ ਲਈਏ ਨਾ ਲਈਏ ਤੇ ਖੁਸ਼ਬੂਆਂ ਆਉਣ ਹਜ਼ਾਰਾਂ। ਵਾਹ ਜੀ ਵਾਹ। ਤੇ ਭੈੜੇ ਬੰਦੇ ਦੀ ਬੈਠਕ ਲੋਕੋ ਜਿਵੇਂ ਦੁਕਾਨ ਲੋਹਾਰਾਂ, ਕੁੰਝ ਕੁੰਝ ਬਈਏ ਕੱਪੜੇ ਭਾਵੇਂ ਤੇ ਚਿਣਗਾ ਪੈਣ ਹਜ਼ਾਰਾਂ। ਵਾਹ ਬਈ। ਤੇ ਇਹ ਜਿਹੜੀ ਬੈਠਕ ਅਗਰ ਚੰਗੇ ਬੰਦੇ ਦੀ ਹੋਵੇ ਉਹਦੇ 'ਚ ਹਰ ਬੰਦਾ ਫਾਇਦਾ ਚੱਕ ਕੇ ਜਾਏਗਾ। ਤੇ ਜੇ ਚੋਰ ਡਾਕੂ ਲਟੇਰੇ ਠੱਗ ਦੀ ਮਹਿਫਲ ਹੋਵੇ ਉਹਦਾ ਰੰਗ ਫਿਰ ਉਲਟ ਚੜਦਾ। ਤੇ ਜਿਹੜੀ ਯਾਰੀ ਹੈਗੀ ਆ, ਯਾਰੀ ਵੀ ਦੇਖ ਕੇ ਲਾਈ ਹੋਵੇ, ਸੋਚ ਸਮਝ ਕੇ ਲਾਈ ਹੋਵੇ, ਬੇਜੋੜ ਯਾਰੀ ਜਿਹੜੀ ਉਹ ਵੀ ਨੁਕਸਾਨ ਦਿੰਦੀ ਹੈ। ਜਿਵੇਂ ਹਕਾਇਤ ਸਾਦੀ 'ਚ ਹਜ਼ਰਤ ਸਾਦੀ ਰਹਿਮਤੁल्लाह ਅਲੈਹ ਲਿਖਦੇ ਆ ਕਿ ਇੱਕ ਮੈਂਡਕ ਤੇ ਚੂਹੇ ਦੀ ਯਾਰੀ ਪੈ ਗਈ। ਹੁਣ ਇਹ ਯਾਰੀ ਬੜੀ ਬੇਜੋੜ ਆ। ਮੈਂਡਕ 24 ਘੰਟੇ ਪਾਣੀ 'ਚ ਰਹਿਣ ਵਾਲਾ ਜਾਨਵਰ, ਕਿਉਂ ਬਾਠ? ਚੂਹਾ ਜਿਹੜਾ ਹੈਗਾ ਉਹ ਖੁੱਡਾਂ ਕੱਢ ਕੇ ਖੁੱਡਾਂ 'ਚ ਰਹਿਣ ਵਾਲਾ, ਪਾਣੀ ਤੋਂ ਬਚਣ ਵਾਲਾ। ਪਾਣੀ ਤੋਂ ਬਚਣ ਵਾਲਾ। ਦੋ ਮਤਜ਼ਾਦ ਛਾਵਾਂ। ਉਹ ਜਦੋਂ ਯਾਰੀ ਹੋ ਗਈ ਤਾਂ ਉਹਨਾਂ ਦਾ ਜਿਹੜਾ ਮਿਲਾਪ ਸੀ ਨਾ, ਉਹਦੇ ਵਾਸਤੇ ਉਹਨਾਂ ਨੂੰ ਬੜੀ ਤਕਦਾਓ ਕਰਨੀ ਪੈਂਦੀ। ਜੇ ਕਦੀ ਚੂਹੇ ਦਾ ਦਿਲ ਕਰੇ ਮੈਂਡਕ ਨੂੰ ਮਿਲਣ ਵਾਸਤੇ ਤਾਂ ਉਹਨੂੰ ਦਰਿਆ ਦੇ ਕਿਨਾਰੇ ਕਿੰਨੀ ਦੇਰ ਇੰਤਜ਼ਾਰ ਕਰਨਾ ਪੈਣਾ। ਫਿਰ ਮੈਂਡਕ ਨੇ ਡੁਬਕੀਆਂ ਲੈਂਦੇ ਲੈਂਦੇ ਨੇ ਕਿਤੇ ਬਾਹਰ ਆਉਣਾ ਤਾਂ ਉਹਨਾਂ ਨੇ ਇੱਕ ਦੂਜੇ ਦਾ ਮੇਲ ਜੋਲ ਕਰਨਾ। ਜੇ ਕਦੀ ਮੈਂਡਕ ਦਾ ਦਿਲ ਕਰੇ ਮੈਂ ਚੂਹੇ ਨੂੰ ਮਿਲਾਂ, ਉਹਨੇ ਆ ਕੇ ਖੁੱਡ ਤੇ ਬੈਠੇ ਰਹਿਣਾ। ਉਹ ਹੁਣ ਬਾਹਰ ਨਿਕਲੇ ਤੇ ਹੋਏ। ਹੁਣ ਜਿਸ ਤਰ੍ਹਾਂ ਬਾਬਾ ਸਦੀ ਜਾਂ ਚਾਚੇ ਕਾਲੇ ਦੀ ਯਾਰੀ ਜਦੋਂ ਮਰਜ਼ੀ ਮਿਲ ਪੈਣ, ਇਦਾਂ ਉਹ ਯਾਰੀ ਤਾਂ ਨਹੀਂ। ਇਹ ਤਾਂ ਹੁਣ ਜੋੜ ਵਾਲੀ ਯਾਰੀ ਆ, ਉਹ ਬੇਜੋੜ ਯਾਰੀ ਸੀ। ਉਹਨਾਂ ਦੋਵਾਂ ਨੇ ਨਾ ਇਹ ਫੈਸਲਾ ਕੀਤਾ ਬਹਿ ਕੇ ਵੀ ਆਪਾਂ ਨੂੰ ਇੱਕ ਦੂਜੇ ਨਾਲ ਮਿਲਣ ਲੱਗਿਆ ਤਕਲੀਫ ਬੜੀ ਹੁੰਦੀ ਹੈ, ਕਿਉਂ ਨਾ ਆਪਾਂ ਕੋਈ ਐਸਾ ਹੱਲ ਕਰੀਏ ਜਿਹਦੇ ਨਾਲ ਆਪਾਂ ਇੱਕ ਦੂਜੇ ਨੂੰ ਬਾਸਾਨੀ ਮਿਲ ਲਿਆ ਕਰੀਏ। ਉਹਨਾਂ ਨੇ ਇੱਕ ਡੋਰ ਲੈ ਕੇ ਉਹ ਇੱਕ ਦੂਜੇ ਦੇ ਪੈਰਾਂ ਨੂੰ ਬੰਨ ਲਈ ਬਈ ਜਦੋਂ ਬਈ ਤੈਨੂੰ ਮੈਨੂੰ ਤੇਰੀ ਤਾਂਗ ਹੋਵੇ ਤੂੰ ਇਹਨੂੰ ਖਿੱਚਦਿਆ ਕਰਨਾ। ਤੇ ਮੈਂਡਕ ਨੇ ਕਿਹਾ ਜਦੋਂ ਮੈਨੂੰ ਤਾਂਗ ਹੋਊਗੀ ਮੈਂ ਖਿੱਚਦਿਆ ਕਰੂੰਗਾ, ਤਾਂ ਕਿ ਤੁਣਕਾ ਵੱਜਿਆ ਕਰੂਗਾ, ਆਪਾਂ ਇੱਕ ਦੂਜੇ ਨਾਲ ਮੁਲਾਕਾਤ ਕਰਦਿਆ ਕਰਾਂਗੇ। ਉਹ ਇੱਕ ਦੋ ਦਿਨ ਜਨਾਬ ਉਹਨਾਂ ਨੇ ਇਸ ਤਰ੍ਹਾਂ ਮੁਲਾਕਾਤ ਕੀਤੀ। ਇੱਕ ਦਿਨ ਚੂਹੇ ਨੂੰ ਕਿਤੇੋਂ ਪਨੀਰ ਲੱਭ ਗਿਆ, ਕਿਤੇੋਂ ਰੋਟੀ ਦਾ ਟੁਕੜਾ ਲੱਭ ਗਿਆ। ਉਹ ਇੱਕ ਦੋ ਛੈਵਾਂ ਏਦਾਂ ਖਾਂਦਾ ਟੁਰਿਆ ਆਉਣ ਡਿਆ ਵਾ। ਤੇ ਕੁਦਰਤੀ ਚੀਲ ਜਿਹੜੀ ਸੀ ਨਾ, ਚੀਲ ਬੇਗਮ, ਉਹਦੀ ਪ੍ਰਵਾਜ਼ ਨੀਵੀਂ ਸੀ, ਉਹਦੀ ਨਜ਼ਰ ਪੈ ਗਈ ਚੂਹੇ ਤੇ। ਉਹਨੇ ਜਦੋਂ ਵੇਖਿਆ ਉਹਨੇ ਕਿਹਾ ਹੈ ਇਹ ਤੇ ਨਾਲੇ ਇੱਕ ਚੂਹਾ ਗੋਸ਼ਤ, ਇੱਕ ਇਹਦੇ ਮੂੰਹ 'ਚ ਪਨੀਰ, ਇੱਕ ਰੋਟੀਆਂ, ਇਹ ਤੇ ਬਈ ਅੱਜ ਤੇ ਮੌਜ ਹੋ ਜਾਊਗੀ। ਉਹਨੇ ਜਨਾਬ ਮਾਰਿਆ ਝਪਟਾ। ਉਹ ਚੂਹੇ ਨੂੰ ਜਨਾਬ ਉਹਨੇ ਲਿਆ ਆਪਣੇ ਪੰਜਿਆਂ 'ਚ, ਉਹਨੇ ਡਾਰੀ ਸ਼ੁਰੂ ਕਰਤੀ। ਉਹ ਹੁਣ ਚੂਹੇ ਰੱਸੀ ਵੱਜੀ ਹੋਈ ਸੀ। ਜਦੋਂ ਉਹ ਮੈਂਡਕ ਨੂੰ ਤੁਣਕਾ ਵੱਜਾ, ਮੈਂਡਕ ਨੇ ਕਿਹਾ ਲੈ ਵੀ ਯਾਰ ਨੇ ਸੱਦਿਆ, ਛੇਤੀ ਛੇਤੀ ਜਾਈਏ। ਉਹ ਥੋੜਾ ਜਿਹਾ ਜਦੋਂ ਹੋਇਆ ਤੇ ਜਿਹੜੀ ਚੀਲ ਉਹ ਪ੍ਰਵਾਸ ਤੇ ਗਈ ਤੇ ਮੈਂਡਕ ਉਹਨੇ ਘਸੀੜਦੀ, ਉਹ ਵੀ ਮਗਰ ਮਗਰ ਚਲੇ ਗਿਆ। ਜਦੋਂ ਥੋੜਾ ਜਿਹਾ ਦੇਰ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਈ ਕੋਈ ਫਾਹ ਪੈ ਗਿਆ ਵਾ, ਇਹ ਤਾਂ ਕੋਈ ਬੁਰਾ ਵੇਲਾ ਆ ਗਿਆ। ਉਹ ਜਦੋਂ ਚੀਲ ਨੇ ਵੇਖਿਆ ਵੀ ਇਹ ਤੇ ਬਈ ਮੈਂ ਸ਼ਿਕਾਰ ਇੱਕ ਕੀਤਾ ਵਾ, ਨਾਲ ਇੱਕ ਹੋਰ ਲੱਭ ਗਿਆ, ਇਹ ਗੱਲ ਤਾਂ ਡਬਲ ਹੋਈ ਪਈ ਆ। ਉਹਨੇ ਕਿਹਾ ਅੱਜ ਬਈ ਬੜਾ ਵਧੀਆ ਸ਼ਿਕਾਰ ਹੋਇਆ, ਪਹਿਲੇ ਚੂਹਾ ਖਾਵਾਂਗੇ, ਰਾਤ ਨੂੰ ਮੈਂਡਕ ਦਾ ਕੀਮਾ ਕਰਕੇ ਇਹ ਖਾਵਾਂਗੇ। ਉਹ ਜਨਾਬ ਮੈਂਡਕ ਨੇ ਬੜੀਆਂ ਧੋਈਆਂ ਪਾਈਆਂ ਤੇ ਬੜੀਆਂ ਚੀਕਾਂ ਪਾਈਆਂ। ਚੀਲ ਨੇ ਜਨਾਬ ਪਹਿਲੇ ਚੂਹਾ ਖਾਧਾ, ਉਸ ਤੋਂ ਬਾਅਦ ਜਨਾਬ ਉਹਨੇ ਆਪਣੀਆਂ ਸਹੇਲੀਆਂ ਬਾਕੀ ਵੀ ਸਦੀਆਂ ਰਾਤ ਮੈਂਡਕ ਤੇ ਛੁਰੀ ਫੇਰੀ, ਰਾਤ ਮੈਂਡਕ ਦਾ ਕੀਮਾ ਖਾਧਾ। ਮੈਂਡਕ ਹੁਣ ਜਾਂਦੀ ਵਾਰੀ ਆਵਾਜ਼ ਦੇ ਗਿਆ ਬਈ ਗੱਲ ਸੁਣ ਲਓ, ਅੱਜ ਤੋਂ ਬਾਅਦ ਬੇਜੋੜ ਯਾਰੀ ਨਾਲ ਲਾਇਆ। ਵਾਹ ਜੀ ਵਾਹ। ਯਾਰੀ ਉਹ ਲਾਇਆ ਜੇ ਜਿਹਦੇ 'ਚ ਆਸਾਨੀ ਹੋਵੇ, ਨਹੀਂ ਤੇ ਜਾਨ ਵੀ ਜਾਊਗੀ, ਮਾਲ ਵੀ ਜਾਊਗਾ, ਤੇ ਜਨਾਬ ਮੁਫਤ 'ਚ ਰੜੇ ਤੇ ਮਾਰੇ ਜਾਓਗੇ। ਹੁਣ ਗੱਲ ਇਹ ਹੈਗੀ ਸੀ ਕਿ ਇਹ ਅਸਲ ਜਿਹੜੀਆਂ ਤਸ਼ਬੀਹਾਂ ਹੈਗੀਆਂ ਤਾਂ ਸਾਡੇ ਵਾਸਤੇ ਹੀ, ਸਾਨੂੰ ਸਮਝਾਉਣ ਵਾਸਤੇ। ਇਹ ਇਦਾਂ ਦੀਆਂ ਗੱਲਾਂ ਹੀ ਇਹ ਬੈਠਕਾਂ 'ਚ ਹੁੰਦੀਆਂ ਸੀ। ਤੇ ਇਹਦਾ ਲੁਬੇ ਲਬਾਬ ਇਹ ਹੀ ਆ ਕਿ ਜੇ ਆਪਾਂ ਚੰਗੀ ਬੈਠਕ ਰੱਖੀਏ, ਚੰਗੇ ਬੰਦੇ ਨਾਲ ਯਾਰੀ ਰੱਖੀਏ ਤੇ ਉਹਦਾ ਹੋਊਗਾ ਫਾਇਦਾ। ਤੇ ਜੇ ਮੈਂਡਕ ਤੇ ਚੂਹੇ ਤਰ੍ਹਾਂ ਯਾਰੀ ਲਾਵਾਂਗੇ ਫਿਰ ਰੜੇ ਤੇ ਮਾਰੇ ਜਾਵਾਂਗੇ। ਤੇ ਇਹ ਜੀ ਆਖਰ ਤੇ ਹੁਣ ਅਸੀਂ ਬਾਬੇ ਸਦੀ ਨੂੰ ਤੇ ਚਾਚੇ ਕਾਲੇ ਨੂੰ ਸਮਝਾਉਣੇ ਆ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਬਾਬਾ ਸਦੀ ਲੇਟਿਆ ਹੋਇਆ ਸੀ ਤੇ ਚਾਚੇ ਕਾਲੇ ਨੇ ਹੁਣ ਪਤਾ ਨਹੀਂ ਜ਼ਿੱਦ ਨਾਲ ਪੱਖਾ ਬੰਦ ਕੀਤਾ ਜਾਂ ਉਹਨੇ ਕੀਤਾ, ਇਹਨੇ ਪੱਖਾ ਬੰਦ ਕੀਤੇ ਕਰਕੇ ਨਿਕਲਣ ਦਾ ਚਾਰਾ ਮਾਰਿਆ
ਤੇ ਬਾਬੇ ਸਦੀ ਨੇ ਉੱਚੀ ਦੇਣੀ ਆਖਿਆ ਵੀ ਮੈਂ ਤੇਰੇ ਕੱਲ ਜੋਰ ਵੇ ਤੈਨੂੰ ਮੈਂ ਸਵਾਉਂਗਾ ਇੱਥੇ। ਇਹ ਗੱਲ ਸੁਣਨ ਤੋਂ ਬਾਅਦ ਫਿਰ ਉਹ ਭੌਂਦਾ ਹੀ ਪਿਛਾਂਹ ਨੂੰ ਆਇਆ ਲਾਟੂ ਤਰ੍ਹਾਂ, ਛੇਤੀ ਛੇਤੀ ਆ ਕੇ ਫਿਰ ਉਹਨੇ ਪੱਖਾ ਚਲਾਇਆ ਤੇ ਫਿਰ ਉਹ ਭਾਈ ਜੀ ਉਹਨੇ ਆਰਾਮ ਕੀਤਾ। ਤੇ ਇਸੇ ਗੱਲ ਤੇ ਹੀ ਅਸੀਂ ਆਪਣੀ ਪੰਜਾਬੀ ਬੈਠਕ ਦੀ ਪਹਿਲੀ ਜਿਹੜੀ ਐਪੀਸੋਡ ਇੱਥੇ ਖਤਮ ਕਰਦੇ ਹਾਂ ਤੇ ਅੱਜ ਤੋਂ ਬਾਅਦ ਤਹਈਆ ਵੀ ਕਰਦੇ ਹਾਂ ਬਈ ਚੰਗੀਆਂ ਗੱਲਾਂ ਕਰਿਆ ਕਰਾਂਗੇ, ਚੰਗੀ ਮਹਿਫਲ ਕਰਿਆ ਕਰਾਂਗੇ। ਨਹੀਂ ਹੁਣ ਇਹਨਾਂ ਦਾ ਜੋੜ ਤੇ ਬਰਾਬਰ ਆ ਨਾ, ਇਹਨਾਂ ਦਾ ਜੋੜ ਬਰਾਬਰ ਆ। ਤੇ ਸਲੀਮ ਬਾਡਾ ਜਿਵੇਂ ਅੱਜ ਕੱਲ ਥੋੜਾ ਜਿਹਾ ਇਹ ਵੀ ਖੌਫ 'ਚ ਜਾ ਰਿਹਾ ਵਾ, ਹਾਜੀ ਸ਼ੀਦੂ ਨੂੰ ਇਹ ਚੈਲੰਜ ਕਰੀ ਬੈਠਾ ਮੱਝ ਦੇ ਬਾਰੇ। ਤੇ ਅਸੀਂ ਪਹਿਲੀ ਐਪੀਸੋਡ 'ਚ ਇਹ 'ਚ ਵੀ ਦੁਆ ਗੋਆਂ ਵੀ ਚਲੋ ਇਹਦਾ ਵੀ ਜਿਹੜਾ ਕੰਮ ਹੈਗਾ ਵਾ ਉਹ ਠੀਕ ਰਵੇ, ਉਹ ਕਰਨਾ ਇਹਦਾ ਵਜ਼ੀਰ ਤਕੜਾ ਵਾ, ਇਹ ਨਾ ਹੋਵੇ ਵੀ ਇਹ ਬਾਹਰੋਂ ਵੀ ਫਸ ਜਾਵੇ ਘਰੋਂ ਵੀ ਫਸ ਜਾਵੇ, ਕਿਉਂਕਿ ਵਜ਼ੀਰ ਇਹਦਾ ਤਕੜਾ ਵਾ। ਉਹ ਇਹ ਸਾਨੂੰ ਪਤਾ ਵੀ ਇਹਦੇ ਪੈਸੇ ਮਰਨੇ ਕੋਈ ਨਹੀਂ, ਕਿਉਂਕਿ ਵੀਡੀਓ ਇਹ ਬਾਹਰ ਦੇ ਮੁਲਕ ਤੱਕ ਜਾਣੀ ਆ। ਤੇ ਹਾਂ ਇਹ ਸਾਊਦੀ ਅਰਬ ਵੀ ਸੁਣ ਹੋਊਗੀ, ਇਹ ਬਲਕਿ ਅਮਰੀਕਾ ਇੰਗਲੈਂਡ ਤੱਕ ਵੀ ਜਾਊਗੀ, ਇੰਡੀਆ 'ਚ ਵੀ ਜਾਊਗੀ ਜਿੱਥੇ ਮੱਝਾਂ ਦੇ ਵਾੜੇ ਆ, ਬੜੇ ਤਗੜੀਆਂ ਤਗੜੀਆਂ ਮੱਝਾਂ ਖੜੀਆਂ। ਤੇ ਠੀਕ ਆ ਜੀ, ਹੁਣ ਮਾਸਟਰ ਜੀ ਅੱਲਾ ਹਾਫਿਜ਼ ਜੀ। ਹਾਂ ਜੀ, ਅੱਲਾ ਹਾਫਿਜ਼ ਜੀ, ਬੜੀ ਮਿਹਰਬਾਨੀ ਜਨਾਬ।